ਗਾਂ ਮੈਨੂੰ ਚੋ ਲੈਨੇ ਅੱਜ ਵੇਲੇ ਨਾਲ ਕਿਉਂ ਜਾਨ ਇਹਨੂੰ ਅੱਜ ਵੇਲੇ ਨੂੰ ਚੋ ਲੈਨੇ ਅੱਜ ਕਿਵੇਂ ਆਈ ਤਾਂ ਕਰਕੇ ਚੰਦੂ ਨਸਲ ਦੇ ਸਿੰਘ ਇਹ ਜਮਾਂਦਰੂ ਕੋਈ ਨਹੀਂ ਨਾ ਇਹ ਨਸਲ ਹੁੰਦਾ ਹੀ ਕੋਈ ਨਹੀਂ। ਅੱਛਾ ਇਸ ਚੰਦੂ ਨਸਲ ਦੇ ਇਹ ਰਾਵੀ ਦੀ ਨਸਲ ਤੁਸੀਂ ਵੇਖ ਰਹੇ ਨੇ ਇਹ ਪੂਛ ਲੰਮੀ ਤੇ ਖੜੀ ਲੱਤ ਇਹ ਪਹਿਚਾਣ ਹੈ ਰਾਵੀ ਦੇ ਬੱਕਰਿਆਂ ਦੀ ਸਿੰਘ ਕੋਈ ਨਹੀਂ ਤੇ ਇਹ ਸਿੰਘ ਕੋਈ ਨਹੀਂ ਇਹ ਵੇਖੋ ਤੁਸੀਂ ਸਿੰਘ ਹੈ ਨਹੀਂ ਕੋਈ ਨਹੀਂ ਤੇ ਮੂੰਹ ਕਿਤਨਾ ਲੱਗੋ ਆ ਤੇ ਅਸੀਂ ਜਿਹੜਾ ਨਾ ਲੱਖ ਰੁਪਇਆ ਆ ਬੱਕਰਾ ਤਾਂ ਮੈਨੂੰ ਮਾਰਦਾ ਪਿਆ ਮਾਰਦਾ ਲੱਖ ਰੁਪਇਆ ਅਸੀਂ ਨਹੀਂ ਭਰ ਸਕਦੇ ਉਹ ਇਸ ਵਾਸਤੇ ਨਹੀਂ ਭਰ ਸਕਦੇ ਵੀ ਸਾਡੇ ਕੋਲ ਇਤਨੀ ਪਹੁੰਚ ਨਹੀਂ ਹੈ ਅਯਾਨ ਬੜੀ ਜ਼ਿੱਦ ਕੀਤੀ ਖੜਾ ਹੈ ਉਹ ਲੱਖ ਲੱਗਾ ਖੜਾ ਹੈ ਜਿੰਦਾ ਤੇ ਭਾਈ देख जाना अस्सलाम वालेकुम ਤੁਹਾਡਾ ਆਪਣਾ ਵੀਰ मोहम्मद यार फताना रोज़ाना गांव के व्लॉग और रहन सहन देखने के लिए चैनल ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਵੀਡੀਓ ਆਉਣ ਵਾਲੀ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਅੱਜ ਦਾ व्लॉग ਕਰਨਾ ਸ਼ੁਰੂ ਇੱਥੇ मोहम्मद यार उर्फ फूले ਕੋਲ ਇੱਕ ਬੱਕਰਾ ਈਦ ਦਾ ਬੱਕਰਾ ਖੜਾ ਹੈ ਸ਼ਾਹ ਕਾਲਾ ਤੇ ਉਹ ਚੱਲ ਕੇ ਵੇਖਿਆ मोहम्मद अयान ਜ਼ਿੱਦ ਕੀਤੀ ਖੜਾ ਹੈ ਵੀ ਅਬੂ ਬੱਕਰਾ ਲਾ ਦੇ ਤੇ ਚੱਲ ਕੇ ਉਹਨੂੰ ਪੁੱਛਨੇ ਆ ਵੀ ਕਿੰਨੇ ਕੇ ਪੈਸਿਆਂ ਦਾ ਹੈ ਕਿੰਨੇ ਕ ਵਜ਼ਨ ਹੈ ਤੇ ਕਿਤਨਾ ਕਿ ਮੁੱਲ ਹੈ ਉਹਦਾ ਅਸੀਂ ਚੱਲ ਕੇ ਪੁੱਛ ਕੇ ਤੇ ਉਹ ਤੁਹਾਨੂੰ ਦੱਸਨੇ ਆ ਬਈ ਤੁਹਾਨੂੰ ਰੰਗ ਵੀ ਪਸੰਦ ਹੁੰਦਾ ਹੈ ਕਿ ਨਹੀਂ ਬੱਕਰਾ ਈਦ ਤੇ ਉਹ ਬੱਕਰਾ ਲੱਗਦਾ ਵੀ ਕਿ ਹੈ ਕਿ ਨਹੀਂ ਕੁਛ ਮੌਲਵੀ ਕੋਲੋਂ ਗੱਲਾਂ ਬਾਤਾਂ ਪੁੱਛੀਆਂ ਨੇ ਮਸਲੇ ਪੁੱਛੇ ਨੇ ਕੁਛ ਵਪਾਰੀਆਂ ਕੋਲੋਂ ਪੁੱਛੇ ਨੇ ਕੁਛ ਅਯਾਲੀਆਂ ਕੋਲੋਂ ਪੁੱਛੇ ਨੇ ਤੇ ਅਸੀਂ ਉਹਦੇ ਕੋਲੋਂ ਪੁੱਛ ਕੇ ਪਤਾ ਕਰਨੇ ਆ ਵੀ मोहम्मद यार ਇਹ ਬੱਕਰਾ ਕਿੰਨੇ ਦਾ ਹੈ ਇਹਦੀ ਉਮਰ ਕਿਤਨੀ ਹੈ ਇਹਦਾ ਵਜ਼ਨ ਕਿਤਨਾ ਹੈ ਤੇ ਉਹ ਸਾਰਾ ਕੁਝ ਤੁਹਾਨੂੰ ਅਸੀਂ ਦਿਖਾਉਂਦੇ ਆ ਤੇ ਸੁਣਾਉਂਦੇ ਆ ਦੱਸਣੇ ਆ ਤੁਹਾਨੂੰ ਤੇ ਨਾਲ ਇਹ ਭਾਈ ਜਿਹੜਾ ਨਾ ਪਾਣੀ ਲਾਈ ਖੜਾ ਹੈ ਮੈਂ ਤਾਂ ਕਿਹਾ ਛਾਲ ਆ ਗਈ ਪਰ ਉਹ ਪਾਣੀ ਲੱਗਾ ਖੜਾ ਹੈ ਰੌਣੀ ਕਰ ਰਿਹਾ ਹੈ ਵਿੱਚ ਬਗਲੇ ਤੇ ਕਾਂ ਜਿਹੜੇ ਨੇ ਤੇ ਲਾਲੀਆਂ ਕਾਫੀ ਸਾਰੀਆਂ ਉਹ ਕੀੜਾ ਪਤੰਗਾ ਚੁੱਗ ਰਹੀਆਂ ਨੇ है घर फूल लग रहे बंदा हाँ चलो पता करने आना पीछे वो पीटर चलिया खड़ा है भाई पानी लाई खड़े ने रौनी करते पे ने गान मैंने चो लेने अज वेले नाल क्यों जान इन्होंने अज वेले चो लेने अज किवें आई तां करके बाऊ जेड़ा ना कनाल गड्डू है जमीन दी रौनी होई आई ते इहदी हुण ਰੌਣੀ ਮਾਤਰਾ ਆ ਗਈ ਤੇ ਬਾਊ ਜਿਹੜਾ ਨਾ ਟਰੈਕਟਰ ਲਿਆਈ ਖੜਾ ਇੱਥੇ ਉਹ ਪੱਠੇ ਗੜਸਣ ਪਹਿਲੇ ਗੱਡ ਗਿਆ ਇਹ ਨੀਵਾ ਕਿਆ ਰਹਾ ਤੇ ਤਾਂ ਕਰਕੇ ਕੱਲ ਪਰਸੋਂ ਨਹੀਂ ਸੁ ਗੱਡਿਆ ਅੱਜ ਉਹਨੇ ਵਾਤਰਾ ਆਇਆ ਪਿਆ और बाऊ ठीक है जिंदा बना है ਲਈ ਬਣਾ ਟਰੈਕਟਰ ਹੈਲਾ ਇਹ ਉਹ ਤਾਂ ਸਿੰਨੀ ਆਈ ਮੈਂ ਗਣੀ ਰੌਣੀ ਉਹ ਤਾਂ ਛੱਡ ਗਿਆ ਸਿੰਨੀ ਆਈ ਹਾਂ ਪਤਾ ਕਰ ਖਾ ਯਾਨ ਫੁੱਲਾ ਬੰਦਾ ਹਾਂ ਕੱਚੇ ਜਗਾਰੇ ਸੂ ਵਿਚਾਰਾ ਗਰੀਬ ਬੰਦਾ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਮਿਹਨਤ ਮਜ਼ਦੂਰੀ ਦੇ ਹਾਂ ਬਾਊ ਜਿਹੜਾ ਨੇ ਟਰੈਕਟਰ ਵੀ ਚਲਾ ਲਿਆ ਉਹਦੀ ਆਵਾਜ਼ ਵੀ ਵਿੱਚ ਆਉਂਦੀ ਪਈ ਹੈ ਤੇ ਵਿਚਾਰਾ ਮਜ਼ਦੂਰ ਬੰਦਾ ਹੈ ਛੋਟੀਆਂ ਛੋਟੀਆਂ ਕੱਚੀਆਂ ਕੰਧਾਂ ਤੁਸੀਂ ਵੇਖ ਰਹੇ ਨੇ ਤੇ ਅੱਜ ਕੱਲ੍ਹ ਜਿਹੜਾ ਹੈ ਨਾ ਰੋਜ਼ੀ ਰੋਟੀ ਦੀ ਖਾਤਰ ਹਰ ਬੰਦਾ ਪੇਟ ਪੂਜਾ ਫੂਲੇ ਦਾ ਘਰ ਤੁਸੀਂ ਵੇਖ ਰਹੇ ਨੇ ਬਿਲਕੁਲ ਕੱਚੀਆਂ ਕੰਧਾਂ ਕੱਚੀਆਂ ਦੀਵਾਰਾਂ ਤੇ ਕੱਚਾ ਕਮਰਾ ਇੱਕੋ ਕਮਰਾ ਦੋ ਬੇਟੇ ਸੂ ਇੱਕ ਬੀਵੀ ਤੇ ਇੱਕ ਆਪ ਰਹਿੰਦੇ ਨੇ ਤੇ ਵਿਚਾਰੇ ਦੇ ਹਾਲਾਤ ਤੁਸੀਂ ਵੇਖ ਰਹੇ ਨੇ ਬੜਾ ਗਰੀਬ ਹੈ ਮਜ਼ਦੂਰ ਬੰਦਾ ਹੈ ਆ ਹੁਣੀ ਮਜ਼ਦੂਰੀ ਕਰਕੇ ਆਇਆ ਹੈ ਆ ਨਾਤਾ ਹੈ ਕੱਪੜੇ ਗਿੱਲੇ ਖੜੇ ਸੂ ਤੇ ਹੁਣੀ ਆ ਉਹ ਆ ਬੈਠਾ ਹੈ ਤੇ अस्सलाम वालेकुम जी मोहम्मद यार और फूला की हाल है ਤੇ ਜਨਾਬ ਤੇਰੇ ਕੋਲ ਇੱਕ ਬੱਕਰੇ ਦੀ ਦੱਸ ਪਈ ਹੈ ਕਿਹੜਾ ਹੈ ਭਲਾ ਕੱਚੀਆਂ ਕੱਦਾਂ ਤੁਸੀਂ ਵੇਖ ਰਹੇ ਨੇ ਫੁੱਲੇ ਦੀਆਂ ਜਿਹੜਾ ਨਾ ਦੌਦੀ ਕੱਦਾਂ ਸੀ ਇਹਨੂੰ ਦੌਦੀ ਸੱਦਣਾ ਵੀ ਗਾਰਾ ਸੀਨਾ ਇਕੱਠਾ ਕਰਕੇ ਤੇ 2-2 3-3 ਫੁੱਟ ਦੀਆਂ ਉਹਨੇ ਕੱਦਾਂ ਬਣਾਈ ਹੋਈਆਂ ਤੇ ਵਿਚਾਰਾ ਗਰੀਬ ਬੰਦਾ ਹੈ ਜਿਹੜਾ ਨਾ ਮਿਹਨਤ ਮਜ਼ਦੂਰੀ ਕਰਦੇ ਨੇ ਨਾਲ ਬੱਚੇ ਵੀ ਦੋਵੇਂ ਸਕੂਲ ਕੋਈ ਨਹੀਂ ਪੜ੍ਹਦੇ ਇਹ ਬੱਕਰਾ ਹੈ ਮਰਦਾ ਤਾਂ ਨਹੀਂ ਮਰਦਾ ਅਯਾਨ ਕੈਮਰਾ ਫੜਦੀ ਭਰਾ ਬੰਦੇ ਨੂੰ ਮਾਰਦਾ ਥੋੜੀ ਉਂਗਲੀ ਪਿਛੇ ਰਾ ਮਾਰਦਾ
ਮੋਟਾ ਤਾਜ਼ਾ ਹੈ ਬੱਕਰਾ ਸੋਹਣਾ ਵਾਹ ਨਾਲੇ ਰਜਾਇਆ ਹੋਇਆ ਵੀ ਹੈ ਮਾਸ਼ਾਅੱਲਾ ਅੱਛਾ ਇਹਦੇ ਸਿੰਘ ਹੀ ਕੋਈ ਨਹੀਂ ਇਹਦੇ ਸਿੰਘ ਕੋਈ ਨਹੀਂ ਹੁੰਦੇ ਚੰਦੂ ਨਸਲ ਦੇ ਨਾ ਸਿੰਘ ਕੋਈ ਨਹੀਂ ਹੁੰਦੇ ਅੱਛਾ ਇਹ ਕਿਹੜੀ ਨਸਲ ਹੈ ਇਹਨੂੰ ਚੰਦੂ ਸੱਦੇ ਆ ਚੰਦੂ ਹਾਂ ਚੰਦੂ ਨਸਲ ਦਾ ਵੀ ਬੱਕਰਾ ਤੁਸੀਂ ਵੇਖ ਰਹੇ ਨੇ ਤੇ ਚੰਦੂ ਨਸਲ ਦੇ ਇਹ ਸਿੰਘ ਕੋਈ ਨਹੀਂ ਹੁੰਦੇ ਤੂੰ ਥੋੜਾ ਜਿਹਾ ਹੀ ਹੋ ਕੇ ਖਲੋ ਜਾ ਉੱਤੇ ਚੰਦੂ ਨਸਲ ਦੇ ਇਹ ਸਿੰਘ ਇਹ ਜਮਾਂਦਰੂ ਕੋਈ ਨਹੀਂ ਨਾ ਇਹਨੇ ਨਸਲ ਹੁੰਦੇ ਹੀ ਕੋਈ ਨਹੀਂ ਅੱਛਾ ਇਸ ਚੰਦੂ ਨਸਲ ਦੇ ਇਹ ਰਾਵੀ ਦੀ ਨਸਲ ਤੁਸੀਂ ਵੇਖ ਰਹੇ ਨੇ ਇਹ ਪੂਛ ਲੰਮੀ ਤੇ ਖੜੀ ਲੱਤ ਇਹ ਪਹਿਚਾਣ ਹੈ ਰਾਵੀ ਦੇ ਬੱਕਰਿਆਂ ਦੀ ਸਿੰਘ ਕੋਈ ਨਹੀਂ ਤੇ ਇਹ ਸਿੰਘ ਕੋਈ ਨਹੀਂ ਇਹ ਵੇਖੋ ਤੁਸੀਂ ਸਿੰਘ ਹੈ ਨਹੀਂ ਕੋਈ ਨਹੀਂ ਤੇ ਮੂੰਹ ਕਿਤਨਾ ਲੱਗੋਇਆ ਬੱਕਰੀ ਤੇ ਲੱਗ ਜਾਸੀ ਲੱਗ ਜਾ ਸੀ ਇਹਦੀ ਉਮਰ ਕਿੰਨੀ ਕੋ ਇਹ ਮੈਂ 1.5 ਸਾਲ ਹਾਂ ਆਪਾਂ ਅੱਖਾਂ ਬੰਦ ਕਰਿਆ ਗਿਆ ਇਹ ਨਾ ਉਹ 1.5 ਸਾਲ ਦਾ ਬਲਕਿ ਜਿਹੜਾ ਬੱਕਰਾ ਹੈ ਨਾ ਉਹ ਲੱਗ ਜਾਂਦਾ ਸਾਲ ਦਾ ਲੱਗਦਾ ਸਾਲ ਦਾ ਲੱਗ ਜਾਂਦਾ ਤੇ ਮਾਸ਼ਾਅੱਲਾ ਸਿਹਤਮੰਦ ਬੱਕਰਾ ਮੋਟਾ ਤਾਜ਼ਾ ਕੰਨੀ ਵੇਂਦੇ ਪੈਨੇ ਮੈਂ ਬੱਕਰਾ ਸੋਹਣਾ ਇਹਦਾ ਵਜ਼ਨ ਕਿਤਨਾ ਕੋਸੀ 1.5 ਮਣ 1.5 ਮਣ ਵਜ਼ਨ 1.5 ਮਣ ਨਹੀਂ ਵਾਕਿਆ ਯਾਰ ਉਹ ਵਪਾਰੀ ਤਾਂ ਇੱਥੋਂ ਹੀ ਕਰਕੇ ਚੈੱਕ ਕਰ ਲੈਂਦੇ ਨੇ ਕਦੋਂ ਕਰੰਗੜ ਚੈੱਕ ਕੋਲ ਕਰਦੇ ਮੰਡ ਕੇ ਐਂ ਕਰਕੇ ਉਹਨਾਂ ਨੂੰ ਕੋਈ ਜਾਂਚ ਹੁੰਦੀ ਏ ਉਹ ਦੂਏ ਵਾਲੀ ਕਰੰਗੜ ਨੱਪਣ ਨਾਲ ਤੇ ਇੱਥੋਂ ਕੋਈ ਪੁੱਠੀ ਵੀ ਐਂ ਕਰਕੇ ਨੱਪਦੇ ਨੇ ਇੱਥੋਂ ਇੱਥੋਂ ਨਾ ਆਪਣੇ ਹਾਂ ਗੁੱਚੀ ਜੋ ਗੋਸ਼ਤ ਚੈੱਕ ਕਰਦੇ ਮੈਂ ਕਿੰਨਾ ਨਹੀਂ ਉਹ ਸੀ 1.5 ਮਣ ਦਾ ਦੋਸੀ 60 ਕਿਲੋ ਦਾ ਵਜ਼ਨ ਫੂਲਾ ਦੱਸਦਾ ਪਿਆ ਤੇ ਇੱਥੇ ਐਵੇਂ ਫੂਲਾ ਮੈਨੂੰ ਕਿਤੇ ਟੱਕਰ ਹੀ ਨਾ ਮਾਰ ਲਓ ਅੱਖ ਮਾਸ਼ਾਅੱਲਾ ਬੱਕਰੇ ਦੀ ਬੜੀ ਸੋਹਣੀ ਹੈ ਤੇ ਇਹ ਚੰਦੂ ਨਸਲ ਦਾ ਬੱਕਰਾ 1.5 ਮਣ ਵਜ਼ਨ ਦੱਸਦਾ ਪਿਆ ਫੂਲਾ ਤੇ ਇਹਦੀ ਕੀਮਤ ਭਾਅ ਕਿੰਨੀ ਕੁ ਹੈ ਲੱਖ ਰੁਪਏ ਲੱਖ ਰੁਪਈਆ ਇਹ ਲੱਖ ਮੰਗਦਾ ਪਿਆ ਜਾਂ ਲੱਖ ਰੁਪਈਆ ਇਹਨੂੰ ਲੱਗ ਚੁੱਕਾ ਨਹੀਂ ਲੱਖ ਲੱਗ ਚੁੱਕਾ ਅੱਛਾ ਇੱਕ ਵੀ ਮੰਗਿਆ ਇੱਕ ਵੀ ਮੰਗਿਆ 1 ਲੱਖ ਤੇ 20,000 ਮੰਗਿਆ ਇਸੂ ਤੇ ਬੱਕਰਾ ਹੀ ਤੇ ਬੱਕਰੇ ਜਿਹੜੇ ਨੇ ਸਾਦੇ ਲੈਂਦੇ ਪੰਜਾਬ ਰਾਵੀ ਦੇ ਇਹ ਬੜੇ ਮਹਿੰਗੇ ਨੇ ਇਹ ਦੇਸੀ ਬੱਕਰਾ ਹੈ ਤੇ ਚੰਦੂ ਨਸਲ ਦਾ ਸਿੰਘ ਕੋਈ ਨਹੀਂ ਗੋਨਾ ਬੱਕਰਾ ਸੀ ਸਦਨਿਆ ਪੰਜਾਬੀ ਦੇ ਵਿੱਚ ਗੋਨਾ ਤੇ 1.5 ਮਣ ਵਜ਼ਨ ਦੱਸਦਾ ਪਿਆ ਮੈਂ ਤੁਹਾਨੂੰ ਚਾਹ ਕੇ ਵੇਖੋ ਚਮਦਾ ਨਾ ਹੈ 1.5 ਮਣ ਹੈ ਨਹੀਂ ਇਸ ਗੱਲ ਸ਼ੱਕ ਕੋਈ ਨਹੀਂ ਤੇ ਮਾਸ਼ਾਅੱਲਾ ਬੜਾ ਦਿਲ ਖੁਸ਼ ਹੁੰਦਾ ਪਿਆ ਹੈ ਬੱਕਰਾ ਜਿਹੜਾ ਨਾ ਸਿਹਤਮੰਦ ਮੋਟਾ ਤਾਜ਼ਾ ਬੋਟੀ ਵਾਲਾ ਬੱਕਰਾ ਹੈ ਸੋਹਣਾ ਬੱਕਰਾ ਤੇ ਪੈਸੇ ਵੀ ਸਾਰੇ ਪੂਛ ਉਹਨੂੰ ਵੇਖ ਹਾਂ ਅਯਾਨ ਜਿਹੜਾ ਹੈ ਨਾ ਬੜੀ ਜ਼ਿੱਦ ਕੀਤੀ ਖੜਾ ਹੈ ਤੇ ਅਯਾਨ ਮਾਈ ਆਪਣਾ ਨਾ ਤੇ ਪਹੁੰਚ ਨਹੀਂ ਨਾ ਯਾਰ ਬੋਲਣਾ ਨਹੀਂ ਕੈਮਰਾ ਤੂੰ ਹੋ ਗਈ ਕਰੀ ਇਹ ਫਤਿਹ ਨੂੰ ਪਾਇਆ ਔਰਾ ਮੈਂ ਤੈਨੂੰ ਵਿਖਾਵਾਂ ਅਯਾਨ ਔਰਾ ਮੈਂ ਤੈਨੂੰ ਵਿਖਾਵਾਂ ਐਵੇਂ ਦਾ ਪਿਆ ਜਿੰਦੀ ਕੰਨੀ ਮੋਟੀ ਹੋ ਗਈ ਵੇਖ ਇਹ ਗੁੱਚੀ ਸੱਦੇ ਨੇ ਗੁੱਚੀ ਲੱਖ ਰੁਪਏ ਖਾਣਾ ਕੋਈ ਨਹੀਂ ਲੱਖ ਰੁਪਈਆ ਵਾਕਈ ਮਹਿੰਗਾਈ ਦੇ ਮੁਤਾਬਿਕ ਪੌਦਰ ਖਾਣਾ ਤਾਂ ਕੋਈ ਨਹੀਂ ਆਏ ਤੇ ਸਾਡੇ ਕੋਲ ਪਹੁੰਚ ਕਾ ਨਹੀਂ ਲੱਖ ਰੁਪਈਏ ਦੀ ਨਾ ਕਿਉਂ ਖੁੱਲਾ ਬੰਦਾ ਕੁਝ ਉਹ ਆਂਦੇ ਨੇ ਸਿਆਣੇ ਸਾਡੇ ਲੈਂਦੇ ਪੰਜਾਬ ਦੇ ਸਿਆਣੇ ਲੋਕ ਆਂਦੇ ਵੀ ਚਾਦਰ ਦੇਕਰ ਪਾਉ ਬੁਲਾਓ ਬਈ ਉਤਨਾ ਕੰਮ ਕਰੋ ਜਿਤਨਾ ਇੱਕ ਤੁਸੀਂ ਅੱਪੜ ਸਕੋ ਤੇ ਅਸੀਂ ਜਿਹੜਾ ਨਾ ਲੱਖ ਰੁਪਈਆ ਆ ਬੱਕਰਾ ਤਾਂ ਮੈਨੂੰ ਮਾਰਦਾ ਪਿਆ ਮਰਦਾ ਲੱਖ ਰੁਪਈਆ ਅਸੀਂ ਨਹੀਂ ਭਰ ਸਕਦੇ ਉਹ ਇਸ ਵਾਸਤੇ ਨਹੀਂ ਭਰ ਸਕਦੇ ਵੀ ਸਾਡੇ ਕੋਲ ਇਤਨੀ ਪਹੁੰਚ ਨਹੀਂ ਹੈ ਅਯਾਨ ਬੜੀ ਜ਼ਿੱਦ ਕੀਤੀ ਖੜਾ ਹੈ ਉਹ ਲੱਖ ਲੱਗਾ ਖੜਾ ਹੈ ਇਹਦਾ ਤੇ ਭਾਈ ਵੇਖ ਆ ਵਿਕ ਜਾਣਾ ਬਿਲਕੁਲ ਵਿਕ ਜਾਣਾ ਤੇ ਇਹ ਸਾਧੂ ਕੰਮ ਭਾਰਾ ਹੈ ਅਸੀਂ ਇਹ ਨਹੀਂ ਖਰੀਦ ਸਕਦੇ ਚਲੋ ਕੋਈ ਇਹ ਜਿੰਦਿਆਂ ਨਸੀਬਾਂ 'ਚ ਹੋਣਾ ਹੈ ਉਹਨੇ ਲੈ ਜਾਣਾ ਹੈ ਤੇ ਅੱਲਾਹ ਜ਼ਾਤ ਪਾਕ ਹਰ ਨੂੰ ਤੌਫੀਕ ਦੇਵੇ ਮਾਈ ਹੁਣ ਆਪਣੇ ਕੋਲ ਨਹੀਂ ਇਤਨੇ ਪੈਸੇ ਤੇ ਆਪਾਂ ਕਿਵੇਂ ਨਹੀਂ ਨਾ ਕਰ ਸਕਨੇ ਇਤਨਾ ਡਿਮਾਂਡ ਵਾਲਾ ਬੱਕਰਾ ਸੀ ਨਹੀਂ ਤੇ ਬੱਕਰਾ ਇਹ ਕਰ ਸਕਦੇ ਕੋਈ ਛੋਟਾ ਜਿਹਾ ਕੋਈ ਲੀਸਾ ਬੱਕਰਾ ਉਹ ਲੱਭਣਿਆ ਤੇ ਫੁੱਲਾ ਤੇਰਾ ਬੱਕਰਾ ਦੇਖ ਕੇ ਨਾ ਬੜਾ ਖੁਸ਼ ਹੋਇਆ ਦਿਲ ਰੂਹ ਰਾਜ਼ੀ ਹੋਇਆ ਕਿਉਂ ਕਿ ਜਾਨਵਰ ਸੋਹਣਾ ਹੋਵੇ ਤੇ ਗੋਸ਼ਤ ਵਾਲਾ ਹੋਵੇ ਤੇ ਰੂਹ ਰਾਜ਼ੀ ਹੁੰਦਾ ਤੂੰ ਵੀ ਮੇਰਾ ਭਰਾ ਹੈ ਗਰੀਬ ਬੰਦਾ ਹੈ ਅੱਲਾਹ ਜ਼ਾਤ ਪਾਕ ਤੇਰੀ ਰੋਜ਼ੀ 'ਚ ਬਰਕਤ ਪਾਵੇ ਤੇ ਅੱਲਾਹ ਜ਼ਾਤ ਪਾਕ ਤੇਰੇ ਬੱਚਿਆਂ ਦੀ ਹਯਾਤੀ ਕਰੇ ਕੋਈ ਰੌਲਾ ਤੁਹਾਡੇ ਪਹੁੰਚ ਕੋਈ ਮਸਲਾ ਨਹੀਂ ਹਾਂ ਅੱਲਾਹ ਨਸੀਬ ਕਰੀ ਹੋ ਲਾਇਆ ਜਾਸੀ ਇਹ ਤਾਂ ਕੱਲ ਤਾਈਂ ਵਿਕ ਜਾਣਾ ਇਹ ਤਾਂ ਮੂੰਹ ਕੱਢਿਆ ਤੇ ਉਸ ਆਖਿਆ ਵੀ ਗਿਆ ਮਾਲ ਕਿਉਂ ਇਹ ਸੋਹਣਾ ਮਾਲ ਬੰਦਾ ਸੋਹਣਾ ਮਾਲ ਨਹੀਂ ਬੱਕਰਾ ਸੋਹਣਾ ਆ ਬੱਕਰੇ ਦੀ ਅੱਖ ਸੋਹਣੀ ਪੈਸੇ ਨਹੀਂ ਬੰਦੇ ਵੇਚਦੇ ਹਾਂ ਲੇਕਿਨ ਗਰਮੀ ਇਤਨੀ ਗਰਮੀ ਮਹਿਸੂਸ ਕਰ ਰਿਹਾ ਗਰਕਦਾ ਪਿਆ ਤੇ ਪੁੱਠੀ ਵਾਲਾ ਬੱਕਰਾ ਬੋਟੀਆਂ ਵਾਲਾ ਹੈ ਨਾ ਗੋਸ਼ਤ ਹੀ ਗੋਸ਼ਤ ਲਿੱਸਾ ਬੱਕਰਾ ਨਹੀਂ ਕਿਦੋਂ ਕਰੰਗੜ ਹੁੰਦੀ ਲਿੱਸੇ ਆਈ ਹੈ ਨਾ ਤੇ ਸਾਂਭੇ ਹੋਇਆ ਫੁੱਲੇ ਨੇ ਬੱਕਰਾ ਸਾਂਭੇ ਹੋਇਆ ਤੇ ਮਾਈ ਆਪਣੀ ਪਹੁੰਚਦਾ ਨਹੀਂ ਨਹੀਂ ਮੈਂ ਨਿਰਾਸ਼ ਮਿਹਰਬਾਨੀ ਫੁੱਲਾ ਯਾਰ ਬੜੀ ਮਿਹਰਬਾਨੀ ਮਾਂ ਸਾਹਿਬ
ਤੇ ਅੱਲਾਹ ਜ਼ਾਤ ਪਾਕ ਤੇ ਨਸੀਬ ਕਰੇ ਔਰ ਅੱਲਾਹ ਜ਼ਾਤ ਪਾਕ ਤੇਰੇ ਬੱਚਿਆਂ ਦੀ ਹਯਾਤੀ ਕਰੇ। ਲਾਭ ਜੈਸੇ ਤੁਹਾਨੂੰ ਕੋਈ ਆਸ ਹਾਂ ਜਿੱਥੇ ਕੋਈ ਕਿਸੇ ਦੇ ਨਸੀਬ ਹੋਏ ਲਾਭ ਜੈਸੇ। ਉੱਥੇ ਲਾਭ ਜੱਸੀ। ਤੇ ਇਹ ਕੈਮਰਾ ਲੈ ਲਾ, ਆਪਾਂ ਚੱਲਨੇ ਆ। ਇਹ ਵੀ ਸੂਰਜ ਵੀ ਗਰੂਬ ਹੋ ਗਿਆ ਤਕਰੀਬਨ ਤੇ ਬਾਹੂਆ ਜਿਹੜਾ ਕਨਾਲ ਗਾੜ ਕੇ ਉਹ ਜਾ ਰਿਹਾ। नहीं नहीं निराश ना हो भाई, पता ही की है चादर देकर पाँव फैलाओ, जितना किसी की पसड़ी होवे ना उतना काम करना चाहिए। ਤੇ ਮੰਮਾ ਦਾ ਜਾਨ ਅਜੇ ਵੀ ਜ਼ਿੱਦ ਕੀਤੀ ਜਾਂਦਾ ਹੈ ਤੇ ਅਸੀਂ ਬੱਕਰਾ ਜਿਹੜਾ ਨਾ ਅਫੋਰਡ ਨਹੀਂ ਕਰ ਸਕੇ ਨਾ ਉਹ ਖਰੀਦ ਸਕੇ ਹਾਂ ਤੇ ਅਸੀਂ ਘਰ ਵਾਪਸ ਜਾ ਰਹੇ ਹਾਂ। ਲਓ ਜੀ ਅਸੀਂ ਇਹ ਘਰ ਵਾਪਸ ਆ ਗਏ ਹਾਂ ਤੇ ਅੱਜ ਦਾ ਵਲੌਗ ਮੈਂ ਕਰਨਾ ਇੱਥੇ ਹੀ ਖ਼ਤਮ। ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ ਹੈ, ਸਾਨੂੰ ਦੁਆ ਯਾਦ ਰੱਖਣਾ ਹੈ। ਕੱਲ੍ਹ ਮਿਲਾਂਗੇ ਨਵੇਂ ਵਲੌਗ ਨਾਲ, ਤਬ ਤੱਕ ਅੱਲਾ ਹਾਫਿਜ਼।